ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਓ। ਜਿਸ ਤੁਸੀਂ ਸਾਰੇ ਜਾਣਦੇ ਹੋ ਕਿ 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਸੀ। ਇਹ ਉਹ ਦਿਨ ਸੀ ਜਿਸ ਦਿਨ ਯੂਨਾਈਟਿਡ ਨੇਸ਼ਨ ਨੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਨੂੰ ਮਨਜ਼ੂਰ ਕੀਤਾ ਸੀ। 1950 ਵਿੱਚ UN ਜਨਰਲ ਅਸੈਂਬਲੀ ਨੇ ਇਹ ਰੈਜ਼ੋਲੂਸ਼ਨ ਕੀਤਾ ਸੀ ਕਿ 10 ਦਸੰਬਰ ਦੇ ਦਿਨ ਨੂੰ ਹਿਊਮਨ ਰਾਈਟਸ ਡੇ ਵਜੋਂ ਮਨਾਇਆ ਜਾਵੇ। ਹਿਊਮਨ ਰਾਈਟਸ ਡੇ ਦਾ ਇਹ ਚਾਰਟ ਦੁਨੀਆ ਭਰ ਦੇ ਹਰ ਵਿਅਕਤੀ ਦੇ ਪੋਲੀਟੀਕਲ, ਸਿਵਲ, ਸੋਸ਼ਲ, ਕਲਚਰ ਅਤੇ ਇਕਨੋਮਿਕ ਰਾਈਟਸ ਦੀ ਵਕਾਲਤ ਕਰਦਾ ਹੈ। ਅੱਜ ਦੁਨੀਆ ਦੇ 193 ਦੇਸ਼ ਯੂਨਾਈਟਿਡ ਨੇਸ਼ਨ ਦੇ ਮੈਂਬਰ ਹਨ ਅਤੇ ਹਿਊਮਨ ਰਾਈਟਸ ਦੇ ਇਸ UN ਚਾਰਟ ਨੂੰ ਮਾਨਤਾ ਦਿੰਦੇ ਹਨ। ਪਰ ਅਫਸੋਸ ਕਿ 66 ਸਾਲ ਬਾਅਦ ਵੀ UN ਦੇ ਇਹਨਾਂ ਮੈਂਬਰ ਦੇਸ਼ਾਂ ਦੇ ਅੰਦਰ ਹੀ ਹਿਊਮਨ ਰਾਈਟਸ ਦੀਆਂ ਭਾਰੀ ਵਾਇਲੇਸ਼ਨਸ ਹੁੰਦੀਆਂ ਹਨ, ਜਿਨ੍ਹਾਂ ਵਾਇਲੇਸ਼ਨਸ ਕਰਨ ਵਾਲੇ ਦੇਸ਼ਾਂ ਦੇ ਵਿੱਚ ਭਾਰਤ ਵੀ ਸ਼ਾਮਿਲ ਹੈ। ਇਸ ਹਫ਼ਤੇ ਅਸੀਂ ਹਿਊਮਨ ਰਾਈਟਸ ਦੇ ਇਸ਼ੂ ਨਾਲ ਸੰਬੰਧਿਤ ਹੀ ਗੱਲਬਾਤ ਕੀਤੀ ਹੈ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ ਹਨ। ਪੰਜਾਬ ਦੇ ਵਿੱਚ ਜੇ ਕਿਸੇ ਨੂੰ ਅਜੋਕੇ ਦੌਰ ਦੇ ਵਿੱਚ ਮਨੁੱਖੀ ਹੱਕਾਂ ਦੇ ਅਲੰਬਰਦਾਰ ਅਤੇ ਸ਼ਹੀਦ ਵਜੋਂ ਸਰਵਤ ਪ੍ਰਵਾਨਿਤ ਮਾਨਤਾ ਹਾਸਿਲ ਹੈ ਤਾਂ ਉਹ ਹਨ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ। ਸਰਦਾਰ ਖਾਲੜਾ ਨੇ ਜਿੱਥੇ ਪੰਜਾਬ ਦੀ ਜਵਾਨੀ ਦੀਆਂ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਉੱਥੇ ਆਪਣੀ ਸ਼ਹਾਦਤ ਦੇ ਕੇ ਫਿਰ ਕਿਸੇ ਹੋਰ ਨੂੰ ਅਣਪਛਾਤੀ ਲਾਸ਼ ਬਣਨ ਤੋਂ ਰੋਕ ਦਿੱਤਾ। ਉਹਨਾਂ ਦੀ ਬਹਾਦਰ ਸਿੰਘਣੀ ਜਿਨ੍ਹਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਬੀਬੀ ਪਰਮਜੀਤ ਕੌਰ ਖਾਲੜਾ ਨੇ ਜਿੱਥੇ ਆਪਣੇ ਬੱਚਿਆਂ ਦੀ ਸੁਚੱਜੀ ਪਰਵਰਿਸ਼ ਕੀਤੀ, ਉੱਥੇ ਆਪਣੇ ਪਤੀ ਸਰਦਾਰ ਖਾਲੜਾ ਦੇ ਮਿਸ਼ਨ ਨੂੰ ਵੀ ਅੱਗੇ ਤੋਰਿਆ। 10 ਦਸੰਬਰ ਸੰਬੰਧੀ ਅੰਮ੍ਰਿਤਸਰ ਦੇ ਵਿੱਚ ਹੋਏ 2 ਅੱਡ-ਅੱਡ ਸਮਾਗਮਾਂ ਨੂੰ ਉਹਨਾਂ ਨੇ ਸੰਬੋਧਿਤ ਕੀਤਾ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਬੜੀ ਬੁਲੰਦ ਆਵਾਜ਼ ਵਿੱਚ ਕਿਹਾ ਕਿ ਅਸੀਂ ਆਖਰੀ ਸਾਹ ਤੱਕ ਆਪਣੇ ਅਧਿਕਾਰਾਂ ਦੀ ਰਾਖੀ ਲਈ ਲੜਦੇ ਰਵਾਂਗੇ। ਹੁਣ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ, ਜਿਹੜੇ ਕਿ ਇਸ ਵੇਲੇ ਸਾਡਾ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਸਭ ਤੋਂ ਪਹਿਲਾਂ ਤਾਂ 10 ਦਸੰਬਰ ਸੰਬੰਧੀ ਜਿਹੜਾ ਕਿ ਮਨੁੱਖੀ ਅਧਿਕਾਰਾਂ ਦਾ ਦਿਨ ਸੀ, ਇਸ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੋ ਹੀ ਕਹਿਣਾ ਚਾਹਾਂਗੀ 10 ਦਸੰਬਰ ਇੱਕ ਸਿੰਬੋਲਿਕ ਡੇ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਬੇਸ਼ੱਕ ਇਹਨੂੰ ਅਸੀਂ ਇੱਕ ਦਿਨ ਨੂੰ ਹੀ ਸਿੰਬੋਲਿਕ ਤੌਰ ਤੇ ਯਾਦ ਕਰਦੇ ਹਾਂ, ਪਰ ਜੋ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਤੇ ਰੋਜ਼ ਹੀ ਮਨੁੱਖੀ ਅਧਿਕਾਰ ਕੁਚਲੇ ਜਾਂਦੇ ਆ। ਸਾਨੂੰ ਰੋਜ਼ ਹੀ ਇਹਨਾਂ ਦੀ ਰਾਖੀ ਦੇ ਲਈ ਜਿਹੜਾ ਸੁਚੇਤ ਰਹਿਣਾ ਚਾਹੀਦਾ। ਜੀ ਬਿਲਕੁਲ ਬਿਲਕੁਲ ਭੈਣ ਜੀ। ਤਾਂ ਭੈਣ ਜੀ, ਜਿਸ 10 ਦਸੰਬਰ ਦੇ ਮਨੁੱਖੀ ਅਧਿਕਾਰ ਦਿਵਸ ਸੰਬੰਧੀ ਤੁਸੀਂ 2 ਵੱਖ-ਵੱਖ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਏ, ਇਹਨਾਂ ਸਮਾਗਮਾਂ ਦਾ ਕੀ ਮੈਸੇਜ ਸੀ? ਇਸ ਬਾਰੇ ਪੂਰੀ ਡਿਟੇਲ ਦੇ ਨਾਲ ਸਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਨੂੰ ਲੱਗਦਾ ਹੈ ਕਿ ਜਿਵੇਂ ਸਭ ਤੋਂ ਸਾਡੇ ਸੰਵਿਧਾਨ ਵਿੱਚ ਤੇ ਮਨੁੱਖੀ ਅਧਿਕਾਰਾਂ ਦੇ ਪ੍ਰੀਐਂਬਲ ਵਿੱਚ ਸਾਰੀਆਂ ਗੱਲਾਂ ਇਹੋ ਹੀ ਲਿਖੀਆਂ ਕਿ ਮਨੁੱਖ ਨੂੰ ਰਹਿਣ ਦਾ ਹੱਕ ਹੈ, ਮਨੁੱਖ ਨੂੰ ਜਿਉਣ ਦਾ ਹੱਕ ਹੈ, ਮਨੁੱਖ ਨੂੰ ਬੋਲਣ ਦਾ ਹੱਕ ਹੈ। ਪਰ ਜੋ ਪੰਜਾਬ ਦੇ ਵਿੱਚ ਵਾਪਰਿਆ ਹੈ 15-20 ਸਾਲ ਪੁਰਾਣਾ, ਤੇ ਉਹਦੇ ਵਿੱਚ ਤੇ ਮੈਨੂੰ ਲੱਗਦਾ ਸਾਨੂੰ ਸਾਡੇ ਸਿੱਖਾਂ ਤੋਂ ਜਿਉਣ ਦਾ ਹੱਕ ਵੀ ਖੋਹ ਲਿਆ ਗਿਆ ਸੀ। ਕਿਸੇ ਨੂੰ ਬਿਨਾਂ ਕਿਸੇ ਦੱਸਿਆਂ, ਬਿਨਾਂ ਕਿਸੇ ਕਾਨੂੰਨ ਦੇ, ਬਿਨਾਂ ਕਿਸੇ ਲਾਅ ਦੇ ਘਰਾਂ ਤੋਂ ਚੱਕ ਕੇ ਲਾਪਤਾ ਕਰ ਦੇਣਾ, ਸ਼ਾਇਦ ਕਿਤੇ ਵੀ ਇੰਨਾ ਜੈਨੋਸਾਈਡ ਦੁਨੀਆ ਤੇ ਨਹੀਂ ਹੋਇਆ ਜਿੰਨਾ ਪੰਜਾਬ ਦੇ ਵਿੱਚ 15-20 ਸਾਲ ਤੇ ਹੋਇਆ। ਜੋ ਅਸੀਂ ਆਪਣੀਆਂ ਇਹ ਜਿਹੜੀਆਂ ਸਾਡੀਆਂ ਮਨ ਦੀਆਂ ਆਵਾਜ਼ਾਂ ਅੱਜ ਜਿਹੜਾ ਮਨੁੱਖੀ ਅਧਿਕਾਰਾਂ ਦੇ ਦਿਵਸ ਜੋ ਅੰਮ੍ਰਿਤਸਰ ਦੇ ਵਿੱਚ ਮਨਾਏ ਗਏ, ਜਿਨ੍ਹਾਂ ਦਾ ਤੁਸੀਂ ਰੈਫਰੈਂਸ ਦਿੱਤਾ, ਮੈਨੂੰ ਲੱਗਦਾ ਮਨੁੱਖੀ ਅਧਿਕਾਰ ਤੇ ਨਿੱਕੀ ਗੱਲਾਂ ਤੇ ਕੁਚਲੇ ਜਾਂਦੇ ਆ। ਪਰ ਸਿੰਬੋਲਿਕ ਤੌਰ ਤੇ ਜਿਹੜੇ ਦੋਨੋਂ ਫੰਕਸ਼ਨ ਹੋਏ ਆ ਉਹਨਾਂ ਦਾ ਮਤਲਬ ਸਿਰਫ ਲਾਵਾਰਸ ਲਾਸ਼ਾਂ ਦੇ ਪਰਿਵਾਰ ਜਿਹੜੇ ਆ ਉਹ ਇੱਕ ਪਲੇਟਫਾਰਮ ਤੇ ਆਏ ਆ। ਉਹ ਹਮੇਸ਼ਾ ਦੋਨੇ ਜਿਹੜੇ ਫੰਕਸ਼ਨ ਸੀਗੇ, ਇੱਕ ਜਿਹੜਾ ਸੀਗਾ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਇੱਕ ਸੈਮੀਨਾਰ ਸੀਗਾ, ਉਹ ਡੈਡੀਕੇਟਡ ਸੀਗਾ ਜਿਹੜੇ ਲਾਵਾਰਸ ਲਾਸ਼ਾਂ ਨੂੰ, ਤੇ ਦੂਸਰਾ ਵੀ ਮਨੁੱਖੀ ਅਧਿਕਾਰਾਂ ਦੇ ਜਿਹੜੇ ਪਲੇਟਫਾਰਮ ਤੇ ਉਹ ਗੱਲ ਹੋਈ ਆ ਦਲ ਖਾਲਸਾ ਵੱਲੋਂ ਤੇ ਪੰਜਾਬ ਦੇ ਵਿੱਚ ਜਿਹੜੀ ਮਨੁੱਖੀ ਅਧਿਕਾਰਾਂ ਦੀ ਕਿਸ ਕਦਰ ਤੇ ਕਿਸ ਬੇਈਮਾਨੀ ਦੇ ਨਾਲ ਉਹਨਾਂ ਨੇ ਸਾਨੂੰ ਮਾਰਿਆ ਹੈ, ਕੁੱਟਿਆ ਹੈ, ਲੁੱਟਿਆ ਹੈ। ਤੇ ਸਾਡੇ ਨਾਲ ਤਾਂ ਇਹ ਹੋਈ ਆ ਕਿ ਡਾਢਾ ਮਾਰੇ ਵੀ ਤੇ ਰੋਣ ਵੀ ਨਾ ਦੇਵੇ। ਸਾਨੂੰ ਇੰਨਾ
ਇੰਨੀ ਬੇਇਨਸਾਫੀ ਹੋਈ ਆ। 84 ਦੇ ਵਿੱਚ ਸਾਡੇ ਹਜ਼ਾਰਾਂ ਗੁਰਦੁਆਰਿਆਂ ਤੇ ਅਟੈਕ ਹੋਏ ਆ, ਅਕਾਲ ਤਖਤ ਦੇ ਉੱਤੇ ਅਟੈਕ ਹੋਏ ਆ। ਸਾਡਾ ਤੇ ਸਾਡੇ ਕੋਲੇ ਤੇ ਕੋਈ ਗੱਲ ਹੀ ਨਹੀਂ ਕਹਿਣ ਵਾਲੀ ਵੀ ਸਾਡੇ ਸਿੱਖਾਂ ਦੇ ਮਨੁੱਖੀ ਅਧਿਕਾਰ ਹੈ ਕਿੱਥੇ ਤੇ ਕਿਵੇਂ ਇਹਨਾਂ ਨੂੰ ਕੁਚਲਿਆ ਜਾਂਦਾ। ਤੇ ਮੈਨੂੰ ਲੱਗਦਾ ਇੱਕ ਬਹੁਤ ਚੰਗਾ, ਹਰ ਵਾਰੀ ਅਸੀਂ 10 ਦਸੰਬਰ ਨੂੰ ਉਦਮ ਕਰਦੇ ਹਾਂ, ਪਰ ਇਸ ਵਾਰ ਜਿਹੜੇ ਸਾਰੇ ਪਰਿਵਾਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਇੱਕ ਆਵਾਜ਼ ਵਿੱਚ ਕਹਿਣਾ ਕਿ ਆਹ ਲੋਕ ਹਜੇ ਵੀ, ਤੁਸੀਂ ਬੇਸ਼ੱਕ ਇਹਨਾਂ ਨੂੰ ਇੱਕ ਬੁੱਤ ਸਮਝਦੇ ਹੋ ਕਿ ਇਹਨਾਂ ਨੂੰ ਅਸੀਂ ਮਾਰ ਲਿਆ, ਪਰ ਹਜੇ ਵੀ ਉਹ ਸਿੰਬੋਲਿਕ ਤੌਰ ਤੇ ਦੁਨੀਆ ਦੇ ਸਾਹਮਣੇ ਆਏ ਆ ਔਰ ਦੁਨੀਆ ਦੇ ਸਾਹਮਣੇ ਉਹਨਾਂ ਨੇ ਇਹ ਆਵਾਜ਼ ਦਿੱਤੀ ਆ ਕਿ ਸਾਡੇ ਜਿਹੜੇ ਮਨੁੱਖੀ ਅਧਿਕਾਰ ਹੈ ਉਹਨਾਂ ਦੀ ਵੀ ਕੋਈ ਵੈਲਿਊ ਹੈ ਜਾਂ ਨਹੀਂ। ਜੀ ਤੇ ਭੈਣ ਜੀ ਜਿਹੜਾ ਅਗਲਾ ਕੁਐਸਚਨ ਸਾਨੂੰ ਪੁੱਛਣ ਜਾ ਰਹੇ ਹਾਂ, ਸਾਨੂੰ ਪਹਿਲਾਂ ਵੀ ਆਲਰੇਡੀ 2 ਵਾਰ ਪੁੱਛ ਚੁੱਕੇ, ਪਰ ਸਾਡੇ ਨਾਲ ਬਹੁਤ ਸਾਰੇ ਨਵੇਂ ਦਰਸ਼ਕ ਜੁੜ ਚੁੱਕੇ ਨੇ। ਉਹਨਾਂ ਦੀ ਜਾਣਕਾਰੀ ਲਈ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਬਹੁਤ ਸਾਰੇ ਬੇਗੁਨਾਹ ਨੌਜਵਾਨਾਂ ਦੇ ਹੋਰ ਝੂਠੇ ਜਿਹੜੇ ਪੁਲਿਸ ਮੁਕਾਬਲੇ ਹੋਣ ਵਾਲੇ ਸੀ ਉਹਨਾਂ ਨੂੰ ਠੱਲ ਪਾਈ ਸੀ। ਇਸ ਬਾਰੇ ਸਾਰੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦਿਓ। ਹਾਂਜੀ, ਇਹ ਜਦੋਂ ਪੰਜਾਬ ਦੇ ਵਿੱਚ ਇਹ ਦੌਰ ਹੀ ਚੱਲ ਪਿਆ ਕਿ ਜਿਹਨੂੰ ਮਰਜ਼ੀ ਤੁਸੀਂ ਚੁੱਕੋ, ਜੇਲ੍ਹਾਂ ਵਿੱਚੋਂ ਕੱਢ ਕੇ ਲਿਆਓ, ਥਾਣਿਆਂ ਵਿੱਚੋਂ ਲੈ ਆਓ ਤੇ ਉਹਨਾਂ ਨੂੰ ਕਿਸੇ ਪੁਲ ਤੇ ਲਿਆ ਕੇ ਉਹਨਾਂ ਦੀਆਂ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿਓ ਤੇ ਮੁੜ ਕੇ ਉਹਨਾਂ ਨੂੰ ਲੱਕੜਾਂ ਦੀ ਖਾਤਰ ਲਾਵਾਰਸ ਕਰ ਦਿਓ। ਇਹ ਸਾਰਾ ਕੁਝ ਇੱਕ ਜਿਹੜੀ ਇਹ ਸਾਰੀ ਗੱਲ ਜਿਹੜੀ ਬੁੱਧੀਜੀਵੀਆਂ ਦੇ ਵੀ ਨੂੰ ਵੀ ਸਮਝ ਪੈਂਦੀ ਸੀ ਔਰ ਮੀਡੀਆ ਨੂੰ ਵੀ ਸਮਝ ਪੈਂਦੀ ਸੀ, ਪਰ ਕੋਈ ਜੁਰਤ ਨਹੀਂ ਸੀ ਕਰ ਰਿਹਾ ਅੱਗੇ ਆ ਕੇ ਵੀ ਇਸ ਗੱਲ ਨੂੰ ਦੁਨੀਆ ਦੇ ਸਾਹਮਣੇ ਨੰਗਿਆਂ ਕੀਤਾ ਜਾਵੇ। ਤੇ ਮੈਨੂੰ ਲੱਗਦਾ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਇੱਕ ਪਰਮਾਤਮਾ ਵੱਲੋਂ ਹੀ ਉਹਨਾਂ ਨੂੰ ਇੱਕ ਬਖਸ਼ਿਸ਼ ਹੋਈ ਮੇਰੇ ਹਿਸਾਬ ਨਾਲ ਕਿ ਉਹਨਾਂ ਨੂੰ ਇੱਕ ਇਹ ਲੱਭ ਗਈ ਗੱਲ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਜਦੋਂ ਆਪਣੇ ਦੋਸਤਾਂ ਸੰਗੀਆਂ ਨੂੰ ਲੱਭਦੇ ਫਿਰਦੇ ਸੀ ਤਾਂ ਉਹਨਾਂ ਨੂੰ ਇੱਕ ਕਲੂ ਲੱਭ ਗਿਆ ਬਹੁਤ ਵੱਡਾ ਕਿ ਜੋ ਲੋਕ ਲਾਪਤਾ ਕੀਤੇ ਗਏ ਨੇ, ਜਿਨ੍ਹਾਂ ਨੂੰ ਲਾਵਾਰਸ ਕਹਿ ਕੇ ਸਾੜਿਆ ਗਿਆ ਹੈ, ਉਹਨਾਂ ਦਾ ਰਿਕਾਰਡ ਤੇ ਸਾਡੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਬੋਲਦਾ ਹੈ। ਤਾਂ ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਦੁਨੀਆ ਪੱਧਰ ਤੇ, ਇਕੱਲੇ ਪੰਜਾਬ ਵਿੱਚ ਨਹੀਂ, ਇਕੱਲੇ ਹਿੰਦੁਸਤਾਨ ਵਿੱਚ ਨਹੀਂ, ਸਗੋਂ ਦੁਨੀਆ ਪੱਧਰ ਤੇ ਇਹ ਜਿਹੜੀ ਦੁਹਾਈ ਦਿੱਤੀ ਕਿ ਪੰਜਾਬ ਦੇ ਵਿੱਚ ਨਸਲਕੁਸ਼ੀ ਹੋ ਰਹੀ ਹੈ ਸਿੱਖਾਂ ਦੀ, ਪੰਜਾਬ ਦੇ ਵਿੱਚ ਜਿਹੜੀਆਂ ਲਾਵਾਰਸ ਲਾਸ਼ਾਂ ਦਾ ਸੱਚ ਆਇਆ। ਤੇ ਉਹਨਾਂ ਨੇ ਜਦੋਂ ਇਸ ਗੱਲ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਤਾਂ ਮੈਨੂੰ ਅੱਜ ਦੀ ਡੇਟ ਵਿੱਚ ਇਹ ਲੱਗਦਾ ਹੈ ਕਿ ਸਰਕਾਰ ਨੂੰ ਤੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਸੀ ਜਿਨ੍ਹਾਂ ਨੇ ਸਿੱਖਾਂ ਨੂੰ ਇਸ ਤਰ੍ਹਾਂ ਕਤਲੇਆਮ ਕੀਤਾ ਸੀਗਾ, ਉਹਨਾਂ ਨੂੰ ਲੱਗਿਆ ਕਿ ਇਹ ਤਾਂ ਬਹੁਤ ਵੱਡੀ ਗੱਲ ਹੋ ਜਾਣੀ ਹੈ ਜੇ ਸਾਰਾ ਸੱਚ ਜਿਹੜਾ ਸਾਡੀ ਗਲਤੀ ਨਾਲ ਹੀ ਅਸੀਂ ਲੱਕੜਾਂ ਲੈਣ ਖਾਤਰ ਇਹ ਸਾਰਾ ਕੁਝ ਕੀਤਾ ਤੇ ਅਸੀਂ ਲਿਖ ਬੈਠੇ ਹਾਂ ਆਪਣੀ ਜਿਹੜੀ ਦਰਸ਼ਵਾਰੀਆਂ ਜਿਹੜੀਆਂ ਅਸੀਂ ਸਿੱਖਾਂ ਨਾਲ ਇੰਨੀ ਭਿਆਨਕ ਜਿਹੜਾ ਅਸੀਂ ਉਹਨਾਂ ਨੂੰ ਮਾਰਿਆ, ਤਾਂ ਉਹ ਸਟੇਟ ਨੇ ਇਹਨੂੰ ਚੈਲੰਜ ਵਜੋਂ ਲਿਆ। ਸਰਦਾਰ ਜਸਵੰਤ ਸਿੰਘ ਖਾਲੜਾ ਦਾ ਉਸ ਟਾਈਮ ਦਾ ਜੇ ਅਸੀਂ ਪੀਰੀਅਡ ਅਖਬਾਰਾਂ ਦੇ ਨਾਲ ਕੰਪੇਅਰ ਕਰਕੇ ਵੇਖੀਏ, ਮੇਰੇ ਕੋਲੇ ਸਾਰੀਆਂ ਕਟਿੰਗ ਹੈ ਵੀ ਉਹਨਾਂ ਨੇ ਇੱਕ ਸਟੇਟ ਨੂੰ ਚੈਲੰਜ ਦਿੱਤਾ, ਇਸ ਗੱਲ ਨੂੰ ਚੈਲੰਜ ਦਿੱਤਾ, ਸਰਕਾਰ ਨੂੰ, ਹਿੰਦੁਸਤਾਨ ਸਰਕਾਰ ਨੂੰ ਚੈਲੰਜ ਦਿੱਤਾ ਕਿ ਤੁਸੀਂ ਐਵੇਂ ਸਾਡੇ ਮਨੁੱਖੀ ਅਧਿਕਾਰ ਸਾਡਾ ਜਿਉਣ ਦਾ ਹੱਕ ਹੀ ਨਹੀਂ ਛੱਡਿਆ। ਤਾਂ ਹੁਣ ਸਟੇਟ ਨੇ ਇਹਨੂੰ ਚੈਲੰਜ ਵਜੋਂ ਲਿਆ ਤੇ ਉਹਨਾਂ ਨੇ ਇਹੋ ਹੀ ਬਿਹਤਰ ਸਮਝਿਆ ਕਿ ਇਸ ਬੰਦੇ ਦੀ ਆਵਾਜ਼ ਜਿਹੜੀ ਉਹ ਬੰਦ ਕੀਤੀ ਜਾਵੇ। ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਸ ਵੇਲੇ ਇੱਕ ਪ੍ਰੈਸ ਨੋਟ ਦਿੱਤਾ ਸੀ ਜਿਹੜਾ ਕਿ ਹਮੇਸ਼ਾ ਸੁਰਖੀਆਂ 'ਚ ਰਹੂਗਾ ਤੇ ਹੈ ਬਈ ਮੈਨੂੰ ਮਾਰ ਕੇ ਵੀ ਤੁਸੀਂ ਲਾਵਾਰਸ ਲਾਸ਼ਾਂ ਦੇ ਸੱਚ ਤੇ ਪਰਦਾ ਨਹੀਂ ਪਾ ਸਕਦੇ। ਇਹ ਇੱਕ ਹੈਡਲਾਈਨ ਬਣੀ ਸੀ ਉਸ ਵੇਲੇ ਅਖਬਾਰ ਦੇ ਵਿੱਚ ਤੇ ਉਹੀ ਗੱਲ ਹੋਈ ਆ। ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੱਕਿਆ ਗਿਆ ਔਰ ਘਰੋਂ ਚੱਕ ਕੇ ਉਹਨਾਂ ਨੂੰ ਲਾਪਤਾ ਕੀਤਾ ਗਿਆ ਔਰ ਮੁੱਕਰਿਆ ਗਿਆ। ਅਸੀਂ ਕੋਰਟਾਂ ਦਾ ਜਦੋਂ ਸਹਾਰਾ ਲਿਆ ਤੇ ਉਹਨਾਂ ਨੇ ਇਹ ਗੱਲ ਤੋਂ ਮੁਨਕਰ ਹੋਈ, ਸਰਕਾਰ ਮੁਨਕਰ ਹੋਈ, ਪੁਲਿਸ ਮੁਨਕਰ ਹੋਈ ਕਿ ਅਸੀਂ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਹੀ ਨਹੀਂ ਆਂਦਾ। ਸਾਰਾ ਕੇਸ ਜਿਹੜਾ ਉਹ ਡਿਫੈਂਸ ਦੇ ਵਿੱਚ ਲੜਿਆ ਗਿਆ। ਪਰ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਸਪੀਚ ਜਿਹੜੀ ਕੈਨੇਡਾ ਦੇ ਵਿੱਚ ਉਹਨਾਂ ਨੇ ਦਿੱਤੀ ਸੀ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਮੈਂ ਕੋਰਟਾਂ ਵਿੱਚ ਜਾਊਂਗਾ, ਜੇ ਕੋਰਟਾਂ ਨੇ ਮੇਰੀ ਨਹੀਂ ਸੁਣੀ ਤੇ ਮੈਂ ਲੋਕ ਕਚਹਿਰੀ ਵਿੱਚ ਜਾਊਂਗਾ। ਤੇ ਉਹਨਾਂ ਨੇ ਆਪਣੀ ਦਹਾਈ ਲੋਕ ਕਚਹਿਰੀ ਵਿੱਚ ਜਾ ਕੇ ਦਿੱਤੀ। ਉਹਨਾਂ ਨੇ ਪ੍ਰੈਸ ਨੋਟ ਦਿੱਤੇ, ਉਹਨਾਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਜੋ ਗੱਲਾਂ ਕੀਤੀਆਂ, ਜੋ ਡੈਕਸੀ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਸਪੀਚ ਆ ਲਾਸਟ
ਹਾਂਜੀ ਉਹ ਦਿੱਤੀ, ਉਹ ਸਾਰੀ ਗੱਲ ਇਨ ਬਿਨ ਸੱਚ ਹੋਈ। ਹਾਂਜੀ ਤੇ ਸਰਕਾਰਾਂ ਬੇਸ਼ੱਕ ਮੁੱਕਰਦੀਆਂ ਹੀ ਹੁੰਦੀਆਂ, ਸਟੇਟ ਨੇ ਜ਼ੁਲਮ ਕਰਨੇ ਹੁੰਦੇ ਆ। ਜੇ ਮੁਗਲਾਂ ਦਾ ਰਾਜ ਸੀ ਤੇ ਮੁਗਲਾਂ ਨੇ ਸਾਡੇ ਤੇ ਜ਼ੁਲਮ ਕੀਤੇ, ਸਿੱਖਾਂ ਤੇ। ਜੀ ਜੇ ਇਹਨਾਂ ਦਾ ਰਾਜ ਆਇਆ 1947 ਤੋਂ ਬਾਅਦ, ਤੇ ਇਹਨਾਂ ਨੇ ਵੀ ਇੱਕ ਵਾਢੀ ਧਰ ਲਈ ਸਿੱਖਾਂ ਨੂੰ ਮਾਰਨ ਲਈ। ਹਾਂਜੀ ਜੀ ਪਰ ਜਸਵੰਤ ਸਿੰਘ ਖਾਲੜਾ ਨੇ, ਜਿਵੇਂ ਤੁਸੀਂ ਕਿਹਾ ਹੈ ਕਿ ਆਪਣੀ ਸ਼ਹਾਦਤ ਦੇ ਨਾਲ ਹਾਂਜੀ ਜਿਹੜਾ ਇੱਕ ਠੱਲ ਪਾਤੀ, ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ 6 ਸਤੰਬਰ 1995 ਨੂੰ ਘਰੋਂ ਚੱਕੇ ਗਏ। ਉਸ ਤੋਂ ਬਾਅਦ ਦੁਨੀਆ ਪੱਧਰ ਤੇ ਇੰਨਾ ਰੌਲਾ ਪਿਆ ਪੰਜਾਬ ਦੇ ਵਿੱਚ, ਲਾਵਾਰਸ ਲਾਸ਼ਾਂ ਦਾ ਜਿਹੜਾ ਸ਼ਬਦ ਇਜਾਦ ਹੋਇਆ, ਮੈਨੂੰ ਲੱਗਦਾ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਹੀ ਕੱਢ ਕੇ ਲਿਆਂਦਾ ਇਹ ਸ਼ਬਦ, ਜਿੱਥੇ ਲਿਖਿਆ ਹੋਇਆ ਸੀ ਕਿ ਇਹ ਜਿਹੜਾ ਆਦਮੀ ਹੈ ਇਹਦਾ ਇਹ ਨਾਂ ਹੈ, ਇਹਦੇ ਪਿਤਾ ਦਾ ਨਾਂ ਇਹ ਹੈ, ਇਹਦੇ ਪਿੰਡ ਦਾ ਨਾਂ ਇਹ ਹੈ, ਫਲਾਨਾ ਥਾਣੇਦਾਰ, ਇਹਨੂੰ ਥਾਣੇਦਾਰ ਦਾ ਵੀ ਨਾਂ ਲਿਖਿਆ ਹੋਇਆ, ਕਿਹੜੀ ਪੁਲਿਸ ਇਹਨੂੰ ਲੈ ਕੇ ਆਈ ਹੈ ਤੇ ਕਿੰਨੇ ਘੰਟੇ ਇਹਨੂੰ ਜਿਹੜਾ ਮੁਕਾਬਲਾ ਉਹਦਾ ਸ਼ੋਅ ਕੀਤਾ ਹੈ। ਇਹ ਸਾਰਾ ਕੁਝ ਜਦੋਂ ਸਾਹਮਣੇ ਆਇਆ ਹਾਂਜੀ ਤਾਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਉਹ ਕਈ ਗੱਲ ਉਹ ਬਿਲਕੁਲ ਸੱਚ ਹੋ ਗਈ। ਇੱਕ ਚੈਲੰਜ ਉਹਨਾਂ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸਿੱਧੇ ਤੌਰ ਤੇ ਦਿੱਤਾ ਸੀਗਾ ਕਿ ਤੂੰ 25,000 ਲੋਕਾਂ ਦੀ ਲਾਵਾਰਸ ਲਾਸ਼ਾਂ ਦੀ ਗੱਲ ਕਰਦਾ ਹੈ, ਜੇ ਅਸੀਂ 25,000 ਲਾਵਾਰਸ ਲਾਸ਼ਾਂ ਦਾ ਹਿਸਾਬ ਦੇਾਂਗੇ ਤਾਂ 25,000 ਇੱਕ ਦਾ ਵੀ ਦੇਾਂਗੇ। ਤੇ ਮੈਨੂੰ ਲੱਗਦਾ ਉਹਨਾਂ ਨੇ ਆਪਣੀ ਕਹਿਣੀ ਤੇ ਜੋ ਉਹਨਾਂ ਨੇ ਕਿਹਾ ਸੀ ਉਹਦੇ ਤੇ ਇੱਕ ਮੋਹਰ ਲਾਈ ਆ। ਉਹਨਾਂ ਨੇ ਇਸ ਗੱਲ ਨੂੰ ਸਰਦਾਰ ਜਸਵੰਤ ਸਿੰਘ ਨੂੰ ਚੁੱਕ ਕੇ ਉਹਨਾਂ ਨੂੰ ਸ਼ਹੀਦ ਕਰਕੇ ਤੇ ਦੁਨੀਆ ਨੂੰ ਦੱਸਿਆ ਹੈ ਕਿ ਅਸੀਂ 25,000 ਇੱਕ ਬੰਦਾ ਜਿਹੜਾ ਉਹ ਪੰਜਾਬ ਦੇ ਵਿੱਚੋਂ ਲਾਪਤਾ ਕੀਤਾ। ਹਾਂਜੀ ਤੇ ਜਸਵੰਤ ਸਿੰਘ ਖਾਲੜਾ ਦੇ ਹਿੱਸੇ ਬਹੁਤ ਸਾਰਾ ਪਿਆਰ ਸਤਿਕਾਰ ਕੌਮ ਦਾ ਬਹੁਤ ਕੁਝ ਹਿੱਸੇ ਆਇਆ ਹੈ। ਜਿਹੜੀ ਸ਼ਹਾਦਤ ਹੈ ਇਹ ਉਹਨਾਂ ਨੇ ਆਪਣੀ ਸਪੀਚ ਵਿੱਚ ਕਿਹਾ ਹੈ ਕਿ ਗੁਰੂ ਕੋਲੇ ਆਏ ਇਹ ਤੇ ਇਹ ਹਰ ਇੱਕ ਨੂੰ ਮਿਲਦੀ ਵੀ ਨਹੀਂ, ਇਹ ਕਰਮਾਂ ਵਾਲਿਆਂ ਨੂੰ ਮਿਲਦੀ ਹੈ। ਤੇ ਅੱਜ ਦੀ ਡੇਟ ਵਿੱਚ ਮੈਂ ਕਹਿੰਦੀ ਹਾਂ ਜਿਹੜੀ ਸ਼ਹਾਦਤ ਉਹਨਾਂ ਨੇ ਕੀਤੀ ਆ, ਜਿਹੜੀ ਸ਼ਹਾਦਤ ਦੇ ਬਦਲੇ ਉਸ ਵੇਲੇ 6 ਸਤੰਬਰ 1995 ਤੋਂ ਬਾਅਦ ਮੈਨੂੰ ਪੱਕਾ ਯਾਦ ਹੈ ਕਿ ਉਸ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਫਾਲਸ ਐਨਕਾਊਂਟਰ ਉਹ ਸ਼ੋਅ ਨਹੀਂ ਕਰ ਸਕੇ, ਬਣਾ ਨਹੀਂ ਸਕੇ। ਤੇ ਇਹ ਇੱਕ ਪ੍ਰਾਪਤੀ ਹੈ, ਇੱਕ ਸ਼ਹਾਦਤ ਦੀ, ਇੱਕ ਚੈਲੰਜ ਕਰਕੇ ਸਟੇਟ ਨੂੰ ਸ਼ਹਾਦਤ ਦੇਣੀ ਤੇ ਸਟੇਟ ਨੇ ਹਾਰ ਜਾਣਾ ਕਿ ਅਸੀਂ ਇਸ ਬੰਦੇ ਨੂੰ ਲੈ ਕੇ ਹੀ ਨਹੀਂ ਆਏ ਤੇ ਮੁੱਕਰ ਹੀ ਜਾਣਾ। ਬੇਸ਼ੱਕ ਅਸੀਂ ਅਦਾਲਤਾਂ ਦੇ ਨਿਆਂ ਨੂੰ ਕੋਈ ਐਡੀ ਅਹਿਮੀਅਤ ਨਹੀਂ ਦਿੰਦੇ, ਪਰ ਅਸੀਂ ਦੁਨੀਆ ਨੂੰ ਜ਼ਰੂਰ ਦੱਸਣਾ ਸੀ ਬਈ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਸਾਨੂੰ ਪਤਾ ਸੀ ਕਿ ਪੰਜਾਬ ਪੁਲਿਸ ਹੀ ਲੈ ਕੇ ਗਈ ਆ ਤੇ ਕਿਹੜੇ ਬੰਦੇ ਲੈ ਕੇ ਗਏ ਆ। ਪਰ ਦੁਨੀਆ ਦੇ ਵਿੱਚ ਇੱਕ ਕਾਨੂੰਨ ਬਣੇ ਹੋਏ ਆ, ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਦਿਨ ਬਣੇ ਹੋਏ ਆ। ਅਸੀਂ ਉਹਨਾਂ ਲਈ ਸੱਚੇ ਹੋਣ ਲਈ, ਉਹਨਾਂ ਲੋਕਾਂ ਨੂੰ ਇਹ ਦੱਸਣ ਲਈ ਕਿ ਪੰਜਾਬ ਦੇ ਵਿੱਚ ਕੀ ਕੁਝ ਹੋਇਆ, ਅਸੀਂ ਉਹਨੂੰ ਕਾਨੂੰਨ ਦੇ ਵਿੱਚ ਲਿਆਂਦਾ। ਉਹਨਾਂ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕੀਤਾ, ਉਹਨਾਂ ਦੇ ਐਫੀਡੇਵਿਟ ਫਾਈਲ ਕੀਤੇ। ਫਿਰ ਸਰਕਾਰ ਨੂੰ ਇਹ ਮੰਨਣਾ ਪਿਆ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਲਾਵਾਰਸ 3 ਸ਼ਮਸ਼ਾਨ ਘਾਟਾਂ ਚ ਉਹਨਾਂ ਨੇ 2100 ਬੰਦਾ ਜਿਹੜਾ ਉਹ ਲਾਵਾਰਸ ਕਹਿ ਕੇ ਸਾੜਿਆ। ਤੁਸੀਂ ਹੁਣ ਅੰਦਾਜ਼ਾ ਲਾਓ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜਿਹੜੀ ਗੱਲ ਆਖੀ ਸੀ ਕਿ 25,000 ਬੰਦਾ ਡਿਸਪੀਅਰ ਹੈ ਪੰਜਾਬ ਦੇ ਵਿੱਚੋਂ, ਕੀ ਇਹ ਸੱਚ ਨਹੀਂ? ਇਹ ਸੱਚ ਹੈ। ਤੇ ਅੱਜ ਮੈਨੂੰ ਲੱਗਦਾ ਲੋਕ, ਉਸ ਵੇਲੇ ਇੰਨੇ ਲੋਕ ਅਸੀਂ ਸਾਰੇ ਹੀ ਇੰਨੇ ਅਨਪੜ੍ਹ ਸੀ ਜਾਂ ਪੁਲਿਸ ਦੇ ਡਰ ਜਾਂ ਦਬਾਅ ਕਰਕੇ ਇੰਨੇ ਅਸੀਂ ਡਰੇ ਹੋਏ ਸੀ ਕਿ ਕਿਸੇ ਨੇ ਜੁਰਤ ਹੀ ਨਹੀਂ ਕੀਤੀ ਕਿ ਅਸੀਂ ਇਸ ਚੀਜ਼ ਨੂੰ ਉਹਨਾਂ ਨੂੰ ਅੱਗੋਂ ਦੱਸੀਏ ਕਿ ਸਾਡੇ ਨਾਲ ਤੁਸੀਂ ਬੇਇਨਸਾਫੀ ਕਰ ਰਹੇ ਹੋ, ਸਾਡੇ ਵੀ ਕੋਈ ਅਧਿਕਾਰ ਹੈ, ਸਾਡੇ ਵੀ। ਪਰ ਅੱਜ ਹੌਲੀ ਹੌਲੀ ਅਸੀਂ ਜਿਹੜਾ ਪਰਿਵਾਰ ਸੀ, ਜਿਹੜੇ ਲੋਕਾਂ ਨੂੰ ਉਹਨਾਂ ਨੇ ਡੀਮੋਰਲਾਈਜ਼ ਕੀਤਾ ਸੀ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਚੱਕ ਕੇ ਮਾਰਿਆ ਸੀ, ਜਿਹੜੇ ਜੁਰਤ ਹੀ ਨਹੀਂ ਸੀ ਕਰਦੇ, ਅੱਜ ਇੱਕ ਉਹ ਸ਼ਹਿਰ ਦੇ ਵਿੱਚ ਇਕੱਠੇ ਹੁੰਦੇ ਆ ਔਰ ਜਿਹੜਾ ਗੁਰੂ ਦੀ ਨਗਰੀ ਆ ਉਹਦੇ ਵਿੱਚ ਚੜ ਕੇ ਜਿਹੜੀ ਉਹ ਅਰਦਾਸ ਕਰਦੇ ਆ, ਆਵਾਜ਼ ਦਿੰਦੇ ਆ ਕਿ ਸਾਡੇ ਨਾਲ ਧੱਕਾ ਹੋਇਆ, ਜ਼ੁਲਮ ਹੋਇਆ। ਮੈਨੂੰ ਲੱਗਦਾ ਇਹ ਲੋਕ ਹੁਣ ਥੋੜੇ ਥੋੜੇ ਸਿਆਣੇ ਹੋ ਰਹੇ ਆ। ਹਾਂਜੀ ਭੈਣ ਜੀ, ਜਿਸ ਤਰ੍ਹਾਂ ਪਹਿਲਾਂ ਫੇਕ ਐਨਕਾਊਂਟਰ ਹੁੰਦੇ ਸੀ, ਤੁਹਾਨੂੰ ਲੱਗਦਾ ਕਿ ਅੱਜ ਵੀ ਪੰਜਾਬ ਦੇ ਵਿੱਚ ਜਿੱਦਾਂ ਝੂਠੇ ਪੁਲਿਸ ਮੁਕਾਬਲੇ ਤੇ ਚਲੋ ਭਾਵੇਂ ਹਟ ਗਏ ਨੇ, ਪਰ ਫਿਰ ਵੀ ਗਿਣੀ ਮਿੱਥੀ ਸਾਜ਼ਿਸ਼ ਤਹਿਤ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਡੋਬ ਦਿੱਤਾ ਜਾ ਰਿਹਾ ਵਾ। ਅੱਜ ਕੱਲ੍ਹ ਨਸ਼ਾ ਵੀ ਪੰਜਾਬ ਦੇ ਵਿੱਚ ਇੱਕ ਹੋਰ ਨਸਲਕੁਸ਼ੀ ਸ਼ੁਰੂ ਹੋ ਚੁੱਕੀ ਹੈ। ਤੁਸੀਂ ਇਸ ਤੇ ਕੀ ਵਿਚਾਰ ਰੱਖਦੇ ਹੋ ਆਪਣੇ?
ਨਹੀਂ ਜੀ, ਜੇ ਆਪਾਂ ਇਤਿਹਾਸ ਪੜ੍ਹੀਏ ਤੇ ਇਹ ਇਵੇਂ ਹੁੰਦਾ ਆਇਆ ਵੀ ਇੱਕ ਜਦੋਂ ਖਤਮ ਕਰ ਦਿੱਤੀ ਜਾਂਦੀ ਹੈ ਕੌਮ ਤੇ ਉਹਦੀ ਅਗਲੀ ਜਿਹੜੀ ਹੁੰਦੀ ਹੈ ਜਨਰੇਸ਼ਨ, ਉਹਨੂੰ ਨਸ਼ਿਆਂ ਦੇ ਵਿੱਚ ਲਾਇਆ ਹੀ ਜਾਂਦਾ ਹੈ। ਪਰ ਇਹਦੇ ਵਿੱਚ ਲਾਉਣ ਵਾਲਿਆਂ ਦੀ ਉਨੀ ਗਲਤੀ ਨਹੀਂ ਜਿੰਨੀ ਸਾਡੀ ਜਿਹੜੀ ਕੌਮ ਹੈ, ਜਿਹੜੇ ਸਾਡੇ ਖਾਹ ਦੇ ਜਿਹੜੇ ਲੀਡਰ ਬਣੇ ਆ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਪਰਿਵਾਰਾਂ ਨੂੰ ਸਾਂਭਣਾ ਤੇ ਉਹਨਾਂ ਦੇ ਬੱਚਿਆਂ ਨੂੰ ਸਾਂਭਣਾ। ਤੇ ਉਹਨਾਂ ਨੂੰ ਨਸ਼ਿਆਂ ਦੇ ਰਾਹ ਪੈਣ ਦੀ ਬਜਾਏ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਹਾਡੇ ਨਾਲ ਇਹ ਕੁਝ ਪੰਜਾਬ ਦੇ ਵਿੱਚ ਵਾਪਰਿਆ। ਪਰ ਸਾਡੀ ਜਿਹੜੀ ਲੀਡਰਸ਼ਿਪ ਹੈ, ਨਕੰਮੀ ਲੀਡਰਸ਼ਿਪ ਹੈ ਮੈਂ ਕਹਿੰਦੀ ਆ, ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਆ, ਉਹਦੀ ਇੱਕੋ ਇੱਕ ਜ਼ਿੰਮੇਵਾਰੀ ਸੀਗੀ ਕਿ ਉਹ ਪ੍ਰਚਾਰ ਦੇ ਰਾਹੀਂ ਇਸ ਗੈਪ ਨੂੰ ਪੂਰਿਆ ਕਰਦੀ ਤੇ ਦੁਬਾਰਾ ਅਸੀਂ ਕਿਸੇ ਆਪਣੇ ਆਪ ਨੂੰ ਕਿਸੇ ਮੂਵਮੈਂਟ ਦੇ ਲਈ ਖੜਾ ਕਰ ਸਕਦੇ। ਪਰ ਉਹਨਾਂ ਨੇ ਸੈਂਟਰ ਸਰਕਾਰ ਦੇ ਵਿਸ਼ਵਾਸ ਪਾਤਰ ਬਣ ਕੇ ਸਾਡੇ ਨਾਲ ਇੱਕ ਹੋਰ ਦੇਸ਼ ਧਰੋਹ ਕੀਤਾ, ਸਾਡੇ ਨਾਲ ਕੌਮ ਧਰੋਹ ਕੀਤਾ ਉਹਨਾਂ ਨੇ। ਮੈਂ ਸਮਝਦੀ ਹਾਂ ਵੀ ਉਹਨਾਂ ਨੇ ਨਾ ਤੇ ਇਹਨਾਂ ਪਰਿਵਾਰਾਂ ਨੂੰ ਸਾਂਭਿਆ ਤੇ ਨਾ ਹੀ ਕੋਈ ਪ੍ਰਚਾਰ ਕੀਤਾ ਸਿੱਖੀ ਦਾ। ਤੇ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਸਾਡੀ ਜਿਹੜੀ ਨਵੀਂ ਜਿਹੜੀ ਜਨਰੇਸ਼ਨ ਸੀ, ਉਹ ਜਿਹੜਾ ਗੈਪ ਪਿਆ ਸੀ ਸਾਡਾ 80 ਤੋਂ ਲੈ ਕੇ 90 ਤੱਕ ਦਾ ਦਾਖਾ, 95 ਤੱਕ ਦਾ, ਉਹ ਜਿਹੜੀ ਜਨਰੇਸ਼ਨ ਸੀ ਉਹਨਾਂ ਨੇ ਆਪ ਕੋਸ਼ਿਸ਼ ਕੀਤੀ ਆ ਵੀ ਇਹਨਾਂ ਨੂੰ ਨਸ਼ਿਆਂ ਵਿੱਚ ਧੱਕਿਆ ਜਾਵੇ। ਤੁਸੀਂ ਸਾਰਾ ਹੁਣ ਤੁਸੀਂ 5 ਸਾਲ ਜੋ ਖੁਲਾਸੇ ਹੋਏ ਆ, ਕੀ ਪੋਲੀਟੀਕਲ ਲੋਕ ਜ਼ਿੰਮੇਵਾਰ ਨਹੀਂ ਇਹਨਾਂ ਨਸ਼ਿਆਂ ਦੇ? ਬਿਲਕੁਲ। ਕੀ ਪੋਲੀਟੀਕਲ ਲੋਕ ਨਸ਼ੇ ਵਿਕਾਉਂਦੇ ਨਹੀਂ? ਕੀ ਉਹਨਾਂ ਦੇ ਨਾਂ ਅੱਜ ਨਸ਼ਰ ਨਹੀਂ ਹੋ ਰਹੇ ਵੱਡੇ ਲੈਵਲ ਤੇ ਕਿ ਨਸ਼ੇ ਇਹਨਾਂ ਨੇ ਬਣਾਏ ਆ ਤੇ ਇਹਨਾਂ ਨੇ ਵਿਕਾਏ ਆ ਤੇ ਇਹਨਾਂ ਨੇ ਜਵਾਨੀ ਖਤਮ ਕੀਤੀ ਆ? ਸਾਨੂੰ ਹੀ ਸਮਝਣ ਦੀ ਲੋੜ ਹੈ। ਇਹ ਲੋਕ ਵਪਾਰੀ ਲੋਕ ਆ, ਇਹ ਪੈਸੇ ਦੇ ਭੁੱਖੇ, ਪਾਵਰ ਦੇ ਭੁੱਖੇ, ਸ਼ੌਹਰਤ ਦੇ ਭੁੱਖੇ। ਇਹਨਾਂ ਨੂੰ ਕੋਈ ਵੀ ਕੌਮੀ ਦਰਦ ਨਹੀਂ ਹੈਗਾ ਤੇ ਕੋਈ ਵੀ ਇਹਨਾਂ ਦਾ ਏਜੰਡਾ ਨਹੀਂ ਹੈਗਾ ਵੀ ਅਸੀਂ ਕੌਮ ਨੂੰ ਜਿਹੜੀ ਇੰਨੀ ਪਛਾਣ ਜਾ ਚੁੱਕੀ ਹੈ 20 ਸਾਲਾਂ ਚ ਉਹਨੂੰ ਅੱਗੇ ਕਰਨਾ। ਜੀ ਤੇ ਭੈਣ ਜੀ, ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਹਿੰਦੂਤਵੀ ਤਾਕਤਾਂ ਨੇ ਵੀ ਪੂਰਾ ਜ਼ੋਰ ਫੜਿਆ ਹੋਇਆ ਕਿ ਪੰਜਾਬ ਦੇ ਜਵਾਨ ਨੂੰ ਔਰ ਨਸ਼ਿਆਂ ਨੂੰ ਵਿੱਚ ਗਰਕ ਕਰਨ ਜਾਂ ਫਿਰ ਪੰਜਾਬ ਨੂੰ ਉਹ ਇੱਕ ਹਿੰਦੂਤਵੀ ਸਟੇਟ ਬਣਾਉਣ ਤੇ ਤੁਲੇ ਹੋਏ ਹਨ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਜੀ ਇਸ ਗੱਲੋਂ ਪੋਜ਼ਿਟਿਵ ਹਾਂ ਵੀ ਉਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਸ ਗੱਲ ਦਾ, ਵੀ ਉਹ ਜਦੋਂ ਕਹਿੰਦੇ ਆ ਵੀ ਹੁਣ ਬਹੁਤ ਮਾਹੌਲ ਪੰਜਾਬ ਦੇ ਵਿੱਚ ਇਹੋ ਜਿਹਾ ਚੱਲ ਰਿਹਾ ਵੀ ਸਭ ਤੋਂ ਪਹਿਲਾਂ ਜਿਹੜੇ ਹਿੰਦੂ ਤੇ ਫਿਰ ਉਹ ਧਰਮ ਪਰਿਵਰਤਨ ਅੱਜ ਕੱਲ ਜਿਹੜਾ ਉਹ ਮੁਸਲਮਾਨਾਂ ਦਾ ਕਰਾ ਰਹੇ ਆ, ਮੁਸਲਮਾਨਾਂ ਦਾ ਧਰਮ ਪਰਿਵਰਤਨ ਕਰਾ ਸਕਦੇ ਆ, ਈਸਾਈਆਂ ਦਾ ਕਰਾ ਸਕਦੇ ਆ। ਪਰ ਉਹਨਾਂ ਨੂੰ ਸਾਡਾ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਤਾਂ ਬੰਦ ਕਟਵਾਏ ਆ ਧਰਮ ਦੇ ਬਦਲੇ। ਤੇ ਅਸੀਂ ਤਾਂ ਸਾਡੇ ਤਾਂ ਸਾਹਿਬਜ਼ਾਦਿਆਂ ਦਾ ਦਿਹਾੜਾ ਆਉਣ ਵਾਲਾ ਹੈ। ਸਾਡੇ ਤਾਂ 8-8, 7-7 ਸਾਲ ਦੇ ਸਾਹਿਬਜ਼ਾਦਿਆਂ ਨੇ ਨਹੀਂ ਈਨ ਮੰਨੀ ਧਰਮ ਪਰਿਵਰਤਨ ਲਈ। ਮੈਂ ਇਸ ਗੱਲ ਤੇ ਕਮੈਂਟ ਆ ਕਿ ਘੱਟੋ ਘੱਟ ਜਿਹੜਾ ਅਸਲੀ ਗੁਰੂ ਦਾ ਸਿੱਖ ਉਹ ਕਦੇ ਧਰਮ ਪਰਿਵਰਤਨ ਨਹੀਂ ਕਰੂਗਾ। ਠੀਕ ਆ, ਗਰੀਬੀ ਦੇ ਲਾਲਚ ਦੇ ਕੇ ਜਾਂ ਕੁਛ ਕਰਕੇ, ਪਰ ਪੰਜਾਬ ਦੇ ਵਿੱਚ ਉਹ ਇਹ ਜੁਰਤ ਹੀ ਨਾ ਕਰਨ, ਕਿਉਂਕਿ ਉਹਨਾਂ ਨੂੰ ਇਹ ਮੂੰਹ ਨਹੀਂ ਖਾਣੀ ਪੈਣੀ ਹੈ ਜੇ ਉਹਨਾਂ ਨੂੰ ਲੱਗਾ ਵੀ ਸਿੱਖਾਂ ਦਾ ਵੀ ਅਸੀਂ ਧਰਮ ਪਰਿਵਰਤਨ ਕਰਾ ਸਕਦੇ ਹਾਂ। ਮੈਨੂੰ ਨਹੀਂ ਲੱਗਦਾ ਇਹ ਹੋ ਸਕਦਾ ਤੇ ਅਸੀਂ ਪੰਜਾਬ ਦੇ ਵਿੱਚ ਇੱਕ ਪੂਰੇ ਸੁਚੇਤ ਹੋ ਕੇ ਅੱਖਾਂ ਖੋਲ ਕੇ ਕੰਨ ਖੋਲ ਕੇ ਚੱਲ ਰਹੇ ਹਾਂ ਕਿ ਪੰਜਾਬ ਦੇ ਵਿੱਚ ਅਸੀਂ ਇਹ ਨਹੀਂ ਹੋਣ ਦੇਣਾ, ਧਰਮ ਪਰਿਵਰਤਨ ਨਹੀਂ ਹੋਣ ਦੇਣਾ। ਅਸੀਂ ਤੇ ਸਗੋਂ ਕੱਲ ਵੀ ਇੱਥੇ ਇੱਕ ਰੇਡੀਓ ਤੇ TV ਤੇ ਪ੍ਰੋਗਰਾਮ ਚੱਲ ਰਿਹਾ ਸੀ ਪੰਜਾਬ ਦਾ, ਉਹਨਾਂ ਨੇ ਚੁਣਿਆ ਹੈ। ਪਰ ਸਾਨੂੰ ਤੇ ਕਿਸੇ ਚੀਜ਼ ਦੀ ਵੀ ਲੋੜ ਨਹੀਂ, ਸਾਨੂੰ ਤੇ ਆਪਣੇ ਧਰਮ ਦੇ ਵਿੱਚ ਪਰਪੱਕ ਹੋਣ ਦੀ ਲੋੜ ਹੀ ਹੈ। ਨਾ ਨਸ਼ਾ ਸਾਡਾ ਕੁਝ ਵਿਗਾੜ ਸਕਦਾ, ਨਾ ਹੀ ਹਿੰਦੂਤਵੀ ਤਾਕਤਾਂ ਹੀ ਸਾਡਾ ਕੁਝ ਵਿਗਾੜ ਸਕਦੀਆਂ। ਸਾਨੂੰ ਤੇ ਸਾਡੇ ਤੇ ਗੁਰੂ ਨੇ ਕੱਲੇ ਨੇ 1.25 ਲੱਖ ਨਾਲ ਇੱਕ ਲੜਾਤਾ ਤੇ ਅੱਜ ਵੀ ਅਸੀਂ ਸਾਡੀ ਉਹੀ ਕੌਮ ਹੈ, ਉਹੀ ਪ੍ਰਵਿਰਤੀ ਹੈ ਸਾਡੀ। ਬਸ ਸਾਨੂੰ ਲੋੜ ਕੀ ਆ, ਸਾਨੂੰ ਇੱਕ ਸਾਡੀ ਕੌਮ ਜਿਹੜੀ ਆ ਲੀਡਰਲੈਸ ਹੋਈ ਵੀ ਆ। ਸਾਡੀ ਕੌਮ ਭਰੋਸਾ ਜਿੱਤਣਾ ਚਾਹੁੰਦੀ ਆ ਹਿੰਦ ਸਰਕਾਰ ਦਾ, ਪਰ ਇਹ ਭੁੱਲਦੇ ਆ ਇਸ ਗੱਲ ਨੂੰ। ਮੈਂ ਹਰ ਵਾਰੀ ਇਹੋ ਗੱਲ ਤੇ ਸਟੈਲਾਂ ਇਹੋ ਗੱਲ ਮੈਂ ਕਹਿੰਦੀ ਆ ਵੀ 100 ਹੱਥ ਰੱਸਾ ਸਿਰੇ ਤੇ ਗੰਢ, ਸਿੱਖਾਂ ਨੂੰ ਪੂਰਨ ਆਜ਼ਾਦੀ ਤੋਂ ਬਿਨਾਂ ਉਹਨਾਂ ਦਾ ਕਿਤੇ ਵੀ ਜਾ ਕੇ ਗੁਜ਼ਾਰਾ ਨਹੀਂ। ਚਾਹੇ ਅੱਜ ਮੰਗ ਲੈਣ, ਚਾਹੇ ਕੱਲ ਮੰਗ ਲੈਣ, ਇਹ ਇਹਨਾਂ ਦੀ ਆਪਣੀ ਮਰਜ਼ੀ ਹੈ। ਜਿੰਨਾ ਚਿਕਰ ਜਿਵੇਂ ਬਾਦਲ ਹੈ ਜਾਂ ਕੋਈ ਹੋਰ ਵੀ ਕਈ ਜਥੇਬੰਦੀਆਂ ਜਿਹੜੀਆਂ ਸੈਂਟਰ ਦੀਆਂ ਜਾਂ ਹਿੰਦੂਤਵਾ ਦੀਆਂ ਵਿਸ਼ਵਾਸ ਪਾਤਰ ਹੋ ਕੇ ਚੱਲਣਾ ਚਾਹੁੰਦੀਆਂ, ਪਰ ਉਹਨਾਂ ਦੇ ਆਪਣੇ ਹਿੱਤ ਹੋਣਗੇ,
ਉਹਨਾਂ ਦੇ ਆਪਣੇ ਮਫਾਦ ਆ ਇਸ ਗੱਲ ਦੇ ਵਿੱਚ। ਉਹ ਭੁੱਖੇ ਆ, ਉਹਨਾਂ ਨੂੰ ਪਾਵਰ, ਸੱਤਾ, ਸਭ ਕੁਝ ਚਾਹੀਦਾ। ਉਹ ਇਸ ਕਰਕੇ ਉਹਨਾਂ ਦੇ ਵਿਸ਼ਵਾਸ ਪਾਤਰ ਉਹ ਡਿਕਲੇਅਰ ਨਹੀਂ ਕਰਦੇ ਕਿ ਸਿੱਖ ਇੱਕ ਵੱਖਰੀ ਕੌਮ ਹੈ। ਉਹ ਆਪ ਹੀ ਡਿਕਲੇਅਰ ਨਹੀਂ ਕਰਦੇ। ਲੋਕ ਜਿਹੜੀ ਥੱਲੇ ਗੁਰੂ ਦੇ ਸਿੱਖ ਉਹ ਡਿਕਲੇਅਰ ਕਰਦੇ ਆ ਕਿ ਸਿੱਖ ਇੱਕ ਵੱਖਰੀ ਕੌਮ ਹੈ। ਬੁੱਧੀ ਜੀ ਵੀ ਕਹਿੰਦੇ ਆ ਕਿ ਸਿੱਖ ਇੱਕ ਵੱਖਰੀ ਕੌਮ ਹੈ। ਪਰ ਸਾਡੀ ਜਿਹੜੀ ਨਕੰਮੀ ਲੀਡਰਸ਼ਿਪ ਹੈ ਉਹ ਵਿਸ਼ਵਾਸ ਪਾਤਰ ਹੋ ਕੇ ਰਹਿਣਾ ਚਾਹੁੰਦੀ ਹੈ। ਹੁਣ ਤੁਸੀਂ ਸਾਲ 2 ਸਾਲ ਤੁਸੀਂ ਵੇਖੋਗੇ ਤੁਹਾਨੂੰ ਹਿੰਦੂਤਵ ਦਾ ਏਜੰਡਾ ਤੇ ਉਹਨਾਂ ਨੇ 40 ਸਾਲ ਲੱਗ ਗਏ ਉਹਨਾਂ ਨੂੰ ਆਪਣਾ ਏਜੰਡਾ ਲਿਆਉਂਦਿਆਂ। ਪਰ ਅਸੀਂ ਜੇ 40 ਦਿਨ ਹੀ ਮਿਹਨਤ ਕਰ ਲਈਏ ਤਾਂ ਅਸੀਂ ਤਾਂ ਦੁਨੀਆ ਦੇ ਵਿੱਚ ਇੰਟਰਨੈਟ ਖੜਕਾ ਸਕਦੇ ਹਾਂ। ਵੀ ਸਿੱਖਾਂ ਦੀ ਇੱਕ ਇਹੋ ਜਿਹੀ ਮਾਰਸ਼ਲ ਕੌਮ ਹੈ ਸਾਡੇ ਕੋਲੇ, ਇਹੋ ਜਿਹਾ ਮਾਰਸ਼ਲ ਲਾ ਹੈ ਸਾਡੇ ਕੋਲੇ। ਸਾਨੂੰ ਗੁਰੂ ਨੇ ਹਥਿਆਰ ਚੁੱਕਣ ਦੀ ਵੀ ਆਗਿਆ ਦਿੱਤੀ ਆ, ਸਾਨੂੰ ਆਜ਼ਾਦੀ ਮੰਗਣ ਦੀ ਵੀ ਆਗਿਆ ਦਿੱਤੀ ਆ। ਪਰ ਸਾਡੀ ਤਰਾਸਦੀ ਇਹ ਹੈ ਕਿ ਗੁਰੂ ਨੇ ਸਾਨੂੰ ਰਾਜ ਕਰਨ ਦੀ ਜਿਹੜਾ ਉਹਨਾਂ ਨੂੰ ਵਿਚਾਰਿਆਂ ਨੂੰ ਟਾਈਮ ਹੀ ਨਹੀਂ ਮਿਲਿਆ। ਉਹ ਜਿਹੜਾ ਰਾਜ ਕਰਨ ਦਾ ਵੱਲ ਹੈ ਨਾ ਉਹ ਸਾਨੂੰ ਹਾਲੇ ਨਹੀਂ ਆਇਆ। ਤੇ ਪ੍ਰਮਾਤਮਾ ਮਿਹਰ ਕਰੇ, ਗੁਰੂ ਮਿਹਰ ਕਰੇ ਤੇ ਸਾਨੂੰ ਇਹ ਵੱਲ ਵੀ ਆ ਜਾਵੇ ਕਿ ਅਸੀਂ ਇਹਨਾਂ ਨੂੰ ਭਾਜਪਾਈਆਂ ਨੂੰ ਜਾਂ ਕਿਸੇ ਨੂੰ ਜਿਹੜਾ ਇਹ ਦੱਸ ਸਕੀਏ ਕਿ ਸਿੱਖ ਜਿਹੜੇ ਆ ਉਹ ਕਦੇ ਵੀ ਨਾ ਗੁਲਾਮ ਆਪਣੇ ਆਪ ਨੂੰ ਮਨੋਂ ਸਮਝਦੇ ਆ ਤੇ ਨਾ ਉਹ ਹੈ। ਜੀ ਜੀ ਬਿਲਕੁਲ। ਤੇ ਭੈਣ ਜੀ ਤੁਸੀਂ ਇੰਨੇ ਚੰਗੇ ਵਿਚਾਰ ਰੱਖਦੇ, ਤੁਸੀਂ ਆਲਸੋ ਅਮਰੀਕਾ ਕੈਨੇਡਾ ਵੀ ਵੱਖ ਆਪਣੀਆਂ ਪੰਥਕ ਸ਼ਖਸੀਅਤਾਂ ਨਾਲ ਜਾਂ ਫਿਰ ਪੰਜਾਬੀਆਂ ਨੂੰ ਮਿਲਦੇ ਹੋ। ਆਲਸੋ ਪੰਜਾਬ ਦੇ ਵਿੱਚ ਕੀ ਵਾਪਰਿਆ ਇਸ ਤੋਂ ਵੀ ਤੁਸੀਂ ਕਾਫੀ ਚੰਗੀ ਤਰ੍ਹਾਂ ਜਾਗਰੂਕ ਹੋ। ਤੁਸੀਂ ਜਿਹੜੇ ਸਿੱਖ ਨੇ ਉਹਨਾਂ ਦਾ ਭਵਿੱਖ ਕੀ ਵੇਖਦੇ ਹੋ ਇਸ ਵੇਲੇ? ਸਾਡੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ ਸਾਡੇ ਦਰਸ਼ਕਾਂ ਨਾਲ। ਨਹੀਂ ਜੀ, ਇਹ ਤਾਂ ਬਈ ਜੇ ਅਸੀਂ ਨਿਰਾਸ਼ਾਵਾਦੀ ਦੇ ਅਸੀਂ ਝੱਟ ਕਹਿ ਦਿਆਂਗੇ ਕਿ ਅਸੀਂ ਸਾਡਾ ਕੋਈ ਭਵਿੱਖ ਨਹੀਂ। ਪਰ ਕਈ ਲੋਕ ਹੁਣ ਕਹਿੰਦੇ ਆ ਵੀ ਪਹਿਲੀ ਜਨਰੇਸ਼ਨ ਸਾਡੀ ਜਿਹੜੀ ਆ ਉਹ 78 ਤੋਂ ਲੈ ਕੇ 95 ਤੱਕ ਸਰਕਾਰ ਨੇ ਖਤਮ ਕਰਤੀ ਇੱਕ ਜਨਰੇਸ਼ਨ। ਦੂਜੀ ਜਨਰੇਸ਼ਨ ਨਸ਼ਿਆਂ ਨੇ ਖਤਮ ਕਰਤੀ ਤੇ ਮੈਂ ਤੀਜੀ ਜਨਰੇਸ਼ਨ ਹੈ ਨਾ ਜਿਹੜੇ ਬੱਚੇ ਇੱਥੇ ਕੈਪੇਬਲ ਆ, ਜਿਹੜੇ ਚੰਗੇ ਆ, ਮੈਂ ਸਮਝਦੀ ਜਿਹੜੀ ਤੀਜੀ ਜਨਰੇਸ਼ਨ ਆ ਉਹ ਆ ਕੇ ਵਿਦੇਸ਼ਾਂ ਵਿੱਚ ਵਸਣਾ ਇਹਨੂੰ ਬਹੁਤ ਪਹਿਲੀ ਤਰਜੀਹ ਦੇ ਰਹੀ ਆ ਕਿ ਕੋਈ ਵੀ ਵੇਲਾ ਸਾਡੇ ਹੱਥੋਂ ਨਾ ਜਾਵੇ, ਅਸੀਂ ਬਾਹਰ ਜਾ ਕੇ ਵਸ ਜਾਈਏ, ਇੱਥੋਂ ਖਹਿੜਾ ਹੀ ਛਡਾ ਜਾਈਏ। ਪਰ ਫਿਰ ਵੀ ਮੈਨੂੰ ਲੱਗਦਾ ਵੀ ਸਾਨੂੰ ਪੰਜਾਬ ਦੇ ਵਿੱਚ ਜੋ ਵੀ ਹੋਣਾ ਹੈ ਪੰਜਾਬ ਦੀ ਧਰਤੀ ਤੇ ਹੋਣਾ, ਅਨੰਦਪੁਰ ਦੀ ਧਰਤੀ ਤੇ ਹੋਣਾ, ਅੰਮ੍ਰਿਤਸਰ ਦੀ ਧਰਤੀ ਤੇ ਹੋਣਾ, ਉਹ ਅਸੀਂ ਵਿਦੇਸ਼ਾਂ ਦੇ ਵਿੱਚ ਤੇ ਮੈਨੂੰ ਲੱਗਦਾ ਰੁਜ਼ਗਾਰ ਲਈ ਚੱਲੇ ਆ। ਰੁਜ਼ਗਾਰ ਲਈ ਆ, ਇੱਥੇ ਕੋਈ ਐਡੀ ਗੱਲ ਨਹੀਂ ਹੈ। ਜੋ ਮੈਂ ਇੱਥੇ ਆ ਕੇ ਵੇਖਦੀ ਆ ਉਹ ਮੈਨੂੰ ਇੰਨਾ ਕਿ ਮੈਨੂੰ ਤਾਂ ਸਮਝ ਪੈਂਦੀ ਆ ਕਿ ਬਾਹਲੀ ਲੜਾਈ ਜਿਹੜੀ ਆ ਉਹ ਗੁਰਦੁਆਰਿਆਂ ਤੇ ਫੋਕਸ ਕਰਕੇ ਰੱਖੀ ਹੋਈ ਆ। ਅਸੀਂ ਇੱਥੇ ਵੀ ਜਿਹੜੇ ਬੱਚੇ ਆ ਸਾਡੇ ਹੱਥਾਂ ਚੋਂ ਨਿਕਲ ਰਹੇ ਆ, ਕਲਚਰ ਸਾਡਾ ਖਰਾਬ ਹੋ ਰਿਹਾ, ਪੰਜਾਬੀ ਤੋਂ ਅਸੀਂ ਬੇਮੁਖ ਹੋ ਰਹੇ ਹਾਂ ਤੇ ਅਸੀਂ ਸਿਰਫ ਗੁਰਦੁਆਰਿਆਂ ਨੂੰ ਸਮਝਦੇ ਹਾਂ ਕਿ ਇਹੋ ਹੀ ਸਾਡੇ ਕੋਲੇ ਤਰੀਕਾ ਹੈ ਆਪਣੇ ਸੱਭਿਆਚਾਰ ਨੂੰ ਬਚਾਉਣ ਦਾ। ਪਰ ਹੋਰ ਵੀ ਮੈਨੂੰ ਲੱਗਦਾ ਵੀ ਇੱਕ ਲੰਮੀ ਕਹਾਣੀ ਹੋਊਗੀ ਸੱਭਿਆਚਾਰ ਨੂੰ ਬਚਾਉਣ ਦੀ। ਇੱਥੇ ਰਹਿ ਕੇ ਵੀ ਅਸੀਂ ਬਚਾ ਸਕਦੇ ਹਾਂ ਕਲਚਰ ਦੇ ਨਾਲ। ਇੱਥੇ ਵੀ ਬਹੁਤ ਲੋਕ ਕੋਸ਼ਿਸ਼ ਕਰ ਰਹੇ ਆ ਕਿ ਸਿੱਖੀ ਨੂੰ ਕਿਵੇਂ ਨਾ ਕਿਵੇਂ ਸਾਂਭਿਆ ਜਾਵੇ, ਬਚਾਇਆ ਜਾਵੇ। ਪੰਜਾਬ ਨਾਲੋਂ ਵੀ ਵੱਧ ਇੱਥੇ ਕੋਸ਼ਿਸ਼ਾਂ ਹੋ ਰਹੀਆਂ। ਪਰ ਪੰਜਾਬ ਦੇ ਵਿੱਚ ਇੱਕ ਸਾਡੀ ਜਿਹੜਾ ਜਨਮ ਸਥਾਨ ਹੈ, ਗੁਰੂਆਂ ਦੀ ਧਰਤੀ ਹੈ, ਜੋ ਵੀ ਕਿਤੇ ਕੁਛ ਹੋਣਾ ਹੈ ਉਹ ਮੈਨੂੰ ਲੱਗਦਾ ਕਿ ਅਨੰਦਪੁਰ ਦੀ ਧਰਤੀ ਤੋਂ ਹੀ ਹੋਣਾ, ਉਹ ਸਾਡੇ ਨਨਕਾਣੇ ਤੋਂ ਹੀ ਹੋਣਾ। ਉਹ ਸਾਰਾ ਕੁਝ ਅਸੀਂ ਉੱਥੋਂ ਲੈ ਕੇ ਹੀ ਚੱਲਣਾ ਤੇ ਮੈਨੂੰ ਲੱਗਦਾ ਕੁਝ ਇੰਨਾ ਵੀ ਨੈਗੇਟਿਵ ਨਹੀਂ। ਜੇ ਅਸੀਂ ਤਕੜੇ ਹੋ ਕੇ ਲੜਾਈ ਦੇਈਏ ਤਾਂ ਇਹ ਜਿਹੜੇ ਸਾਡੇ ਜਿਹੜੀ ਲੀਡਰਸ਼ਿਪ ਆ ਜਿਹੜੀ ਸਾਨੂੰ ਵੇਚ ਕੇ ਖਾਈ ਜਾਂਦੀ ਆ, ਅਸੀਂ ਇਹਨਾਂ ਤੋਂ ਕਿਸੇ ਤਰ੍ਹਾਂ ਖਹਿੜਾ ਛਡਾ ਲਈਏ ਨਾ ਤੇ ਮੈਨੂੰ ਲੱਗਦਾ ਵੀ ਸਿੱਖਾਂ ਲਈ ਕੋਈ ਵੀ ਜਿਹੜਾ ਰਾਹ ਹੈ ਉਹ ਔਖਾ ਨਹੀਂ ਆ। ਬਿਲਕੁਲ ਬਿਲਕੁਲ ਭੈਣ ਜੀ। ਤੇ ਭੈਣ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡਾ ਵਕਤ ਹੁਣ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣੇ ਭੈਣ ਜੀ। ਇਸੇ ਤਰ੍ਹਾਂ ਸਮੇਂ-ਸਮੇਂ ਹੋਰ ਮੁੱਦਿਆਂ ਦੇ ਉੱਪਰ ਅਸੀਂ ਤੁਹਾਨੂੰ ਸਿੱਖ ਸੰਗਤਾਂ ਦੇ ਆਪਣੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਪਰ ਹੁਣ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ